ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਹੈ ਸਾਥ। ਸੋ ਕਰਦੇ ਹਾਂ ਮਿੰਟੂ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲੀ ਖਬਰ ਦੀ ਜੇਕਰ ਗੱਲ ਕਰੀਏ ਤਾਂ ਕੱਲ ਦੁਪਹਿਰ ਤੋਂ ਹੀ ਲਗਾਤਾਰ ਇੱਕ ਬੱਚੇ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਕਿ ਬੱਚਾ ਅਗਵਾ ਹੋ ਗਿਆ ਜਾਂ ਮਿਸ ਹੋ ਗਿਆ। ਉਸਦੇ ਕੱਪੜਿਆਂ ਦਾ ਰੰਗ ਦੱਸਿਆ ਜਾ ਰਿਹਾ ਸੀ ਤੇ ਅੱਜ ਉਸ ਦੇ ਵਿੱਚ ਵੱਡੀ ਅਪਡੇਟ ਇਨਕਾਊਂਟਰ ਦੀ ਆ ਰਹੀ ਹੈ ਜੀ। ਇਹ ਕੀ ਮਾਜਰਾ ਬਣਿਆ ਹੈ, ਕਿਉਂ ਕੀਤਾ ਗਿਆ ਸੀ ਮੁੰਡੇ ਨੂੰ ਅਗਵਾ? ਇਹ ਜਰਾ ਕਰਿਓ ਤਾਂ ਇਸ ਤੇ ਪਾਇਓ ਚਾਨਣਾ। ਜੀ ਦੇਖੋ ਗੁਰਪ੍ਰੀਤ ਜੀ, ਇਹ ਬੜੀ ਇੱਕ ਵੱਡੀ ਘਟਨਾ ਸੀਗੀ। ਇਹਦੇ ਵਿੱਚ ਕੀ ਸੀਗਾ ਕਿ ਬੱਚੇ ਨੂੰ ਇਹਨਾਂ ਦੇ ਘਰੋਂ ਹੀ ਬੁੱਧਵਾਰ ਨੂੰ ਕਿਡਨੈਪ ਕਰ ਲਿਆ ਗਿਆ ਸੀਗਾ। ਪਹਿਲਾਂ ਮਤਲਬ ਕਿ ਜੀ ਬੱਚਾ ਚੋਰੀ ਦਾ ਮਾਮਲਾ ਆ ਗਿਆ। ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਬੱਚਿਆਂ ਦੀਆਂ ਤਸਵੀਰਾਂ ਬੜੀਆਂ ਵਾਇਰਲ ਹੋ ਜਾਂਦੀਆਂ ਨੇ ਕਿ ਬੱਚਾ ਚੋਰੀ ਹੋ ਗਿਆ ਜੀ, ਆਪਾਂ ਇਹ ਸਮਝਦੇ ਹਾਂ। ਦਰਅਸਲ ਜੀ ਕੀ ਸੀਗਾ ਕਿ ਬੱਚਾ ਅਗਵਾ ਕੀਤਾ ਗਿਆ। CCTV ਦੇ ਵਿੱਚ ਵੀ ਜਿਹੜੇ ਅਗਵਾ ਕਰਤਾ ਸੀਗੇ ਉਹ ਭੱਜਦੇ ਜੀ ਨਜ਼ਰ ਆਏ ਬਾਈਕ ਤੇ। ਹੁਣ ਅੱਗੇ ਜਾ ਕੇ ਕੀ ਹੁੰਦਾ ਹੈ ਕਿ ਇਸ ਬੱਚੇ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਹੈ ਫੋਰਚੂਨਰ ਗੱਡੀ ਦੇ ਵਿੱਚ। ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗੁਰਪ੍ਰੀਤ ਜੀ ਬਹੁਤ ਆਲਾ ਕੰਮ ਕੀਤਾ। ਇਹਨਾਂ ਨੂੰ ਜਿਵੇਂ ਹੀ ਇਨਪੁਟ ਮਿਲੀ ਇਹਨਾਂ ਨੇ ਤਿਵੇਂ ਹੀ ਬੰਦੇ ਟਰੇਸ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਕਰਦਿਆਂ ਕਰਾਉਂਦਿਆਂ ਇਹਨਾਂ ਨੇ ਇੱਕ ਦੋ ਬੰਦੇ ਇਹਨਾਂ ਦੇ ਚੱਕ ਲਏ। ਕਿਉਂਕਿ ਦੋ ਟੀਮਾਂ 'ਚ ਵੰਡੇ ਗਏ ਜਿਹੜੇ ਅਗਵਾ ਕਰਤਾ ਸੀਗੇ, ਤਾਂ ਇਹਨਾਂ ਨੇ ਇਕੱਠੇ ਹੋਣਾ ਸੀਗਾ ਗਾਂ ਕਿਸੇ ਹੋਰ ਥਾਂ ਤੇ। ਤਾਂ ਫਿਰ ਉਹਨਾਂ ਤੋਂ ਜਦੋਂ ਇਨਪੁਟ ਮਿਲ ਗਈ ਕਿ ਬੱਚਾ ਜਿਹੜਾ ਹੈ ਉਹ ਗੱਡੀ ਦੇ ਵਿੱਚ ਸ਼ਿਫਟ ਕਰ ਦਿੱਤਾ, ਕਿਉਂਕਿ ਦੇਖੋ ਉਦੋਂ ਤੱਕ ਫਿਰੌਤੀ ਦੀ ਕਾਲ ਆ ਗਈ ਸੀਗੀ ਨਾ। ਪਹਿਲਾਂ ਕਰੋੜ ਰੁਪਈਆ ਮੰਗਿਆ, ਫਿਰ ਮੰਗਿਆ ਇਹਨਾਂ ਨੇ ਕਿ 30-40 ਚ ਆਪਾਂ ਸੈਟਲ ਕਰ ਲੈਨੇ ਮਾਮਲਾ। ਤਦ ਤੱਕ ਪੁਲਿਸ ਐਕਟਿਵ ਹੋ ਚੁੱਕੀ ਸੀਗੀ। ਤਾਂ ਉਹਨਾਂ ਨੇ ਲੋਕੇਸ਼ਨਾਂ ਵਗੈਰਾ ਇਹਨਾਂ ਦੀਆਂ ਟਰੇਸ ਕਰਦਿਆਂ ਮਤਲਬ ਕਿ ਨੰਬਰ ਸਰਵੀਲੈਂਸ ਤੇ ਲਾ ਕੇ ਬੰਦੇ ਕੁਝ ਚੱਕ ਲੈ। ਜਦੋਂ ਚੱਕੇ ਤਾਂ ਪ੍ਰਾਇਮਰੀ ਪੁੱਛਗਿੱਛ ਦੇ ਵਿੱਚ ਹੀ ਉਹਨਾਂ ਨੇ ਦੱਸ ਦਿੱਤਾ ਕਿ ਬੱਚਾ ਜਿਹੜਾ ਹਾਲੇ ਸਹੀ ਸਲਾਮਤ ਆ, ਉਸਨੂੰ ਫੋਰਚੂਨਰ ਗੱਡੀ 'ਚ ਸ਼ਿਫਟ ਕੀਤਾ ਗਿਆ। ਇਹ ਸ਼ੀਆਂ ਜੀ ਦੋ ਪਿੰਡ ਆ। ਸ਼ੀਆਂ ਦੋ ਪਿੰਡ ਜਿਹੜਾ ਹੈ ਨਾ ਮਲੇਰਕੋਟਲੇ ਤੋਂ ਮਸੇ 8-10 ਕਿਲੋਮੀਟਰ ਹੋਣਾ ਹੈ। ਜੀ ਇਹ ਉੱਥੋਂ ਫਿਰ ਲੈ ਕੇ ਬੱਚੇ ਨੂੰ ਇਹ ਤੁਰਦੇ ਇੱਧਰ ਨੂੰ ਆ ਗਏ। ਸਦਰਨ ਨਾਭਾ ਸਾਈਡ ਆ, ਪਿੰਡ ਆ ਮੰਡੌਰ ਖੇੜਾ ਵੱਜਦਾ ਉਹ। ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਪੁਲਿਸ ਸਾਨੂੰ ਫੋਲੋ ਕਰ ਰਹੀ ਆ। ਤਾਂ ਫਿਰ ਇਹ ਉੱਥੇ ਪਿੰਡਾਂ ਵਾਲਾ ਰਸਤਾ ਜਿਹੜਾ ਹਾਈਵੇ ਵਗੈਰਾ ਜਿਹੜੇ ਹੁੰਦੇ ਉਹ ਤੇ ਛੱਡ ਦਿੱਤੇ। ਇਹ ਪਿੰਡਾਂ ਵਾਲੇ ਰਸਤੇ ਇਸਤੇਮਾਲ ਕਰ ਰਹੇ ਸੀ। ਤਾਂ ਪਰ ਪੁਲਿਸ ਉੱਤੇ ਜੀ ਚੜੀ ਆਉਂਦੀ ਸੀ ਕਿ ਲੋਕਾਂ ਨੂੰ ਵੀ ਲੱਗਦਾ ਸੀਗਾ ਕਿ ਫੋਰਚੂਨਰ ਗੱਡੀ ਜਿਹੜੀ ਹੈ ਇਹ ਬਹੁਤ ਤੇਜ਼ ਪਿੰਡਾਂ ਦੇ ਵਿੱਚ ਦੀ ਦੌੜੀ ਤੇ ਪੁਲਿਸ ਟਰੈਕ ਕਰਦੀ ਖੀਰ ਉੱਤੇ ਚੜਾਈ। ਜਦੋਂ ਫਿਰ ਇੱਕ ਖੇਤ ਵਾਲੇ ਪੈ ਚ ਪਾ ਲਿਆ ਉਹਨਾਂ ਨੇ ਗੱਡੀ ਘੇਰੀ। ਇਹਨਾਂ ਨੇ ਵੀ ਫਾਇਰਿੰਗ ਕੀਤੀ। ਦੱਸਦੇ ਪੁਲਿਸ ਦੀ ਆਫੀਸ਼ੀਅਲ ਸਟੇਟਮੈਂਟ ਇਹੋ ਹੈ ਕਿ ਇਹਨਾਂ ਨੇ ਫਾਇਰਿੰਗ ਕੀਤੀ। ਤਾਂ ਫਿਰ ਫਾਇਰਿੰਗ ਦੇ ਦੌਰਾਨ 3 ਪੁਲਿਸ ਵਾਲੇ ਇੰਜਰਡ ਹੋਏ। ਇਹਨਾਂ ਨੇ ਵੀ ਫਾਇਰ ਖੋਲ ਦਿੱਤੇ। ਉਸ ਤੋਂ ਬਾਅਦ ਜਿਹੜਾ ਮੁੱਖ ਮੁਲਜ਼ਮ ਸੀਗਾ ਜਸਪ੍ਰੀਤ ਸਿੰਘ, ਜਿਹੜਾ ਕਿ ਇਸੇ ਹੀ ਪਿੰਡ ਦਾ ਸੀ, ਸ਼ੀਆਂ ਦੋ ਦਾ, ਜੀ ਉਹਨੂੰ ਢੇਰ ਕਰ ਦਿੱਤਾ ਗਿਆ ਤੇ 2 ਜਿਹੜੇ ਸੀਗੇ ਉਹ ਨਾਲ ਦੇ ਫੜ ਲਏ। ਤਾਂ ਇਹਦਾ ਮਤਲਬ ਇਹ ਸੀਗਾ ਕਿ ਬੱਚਾ ਜਿਹੜਾ ਹੈ ਉਹ ਦਾਅ ਤੇ ਲੱਗਾ ਹੋਇਆ ਸੀਗਾ। ਦੇਖੋ ਹੋ ਸਕਦਾ ਸੀਗਾ ਕਿ ਉਹ ਵੀ ਗੋਲੀ ਮਾਰ ਦਿੰਦੇ ਬੱਚੇ ਨੂੰ। ਇਹ ਵੀ ਇੱਕ ਬਹੁਤ ਵੱਡੀ ਗੱਲ ਸੀਗੀ ਨਾ। ਜਾਂ ਜੀ ਜੀ ਚੱਲਦੀ ਗੋਲੀ ਦੇ ਵਿੱਚ ਇੱਕ ਬੱਚੇ ਨੂੰ ਗੋਲੀ ਲੱਗ ਜਾਂਦੀ। ਪਰ ਜਦੋਂ ਜਾ ਕੇ ਪੁਲਿਸ ਨੇ ਵੇਖਿਆ ਬੱਚਾ ਸਹਿਮ ਕੇ ਸੀਟ ਦੇ ਥੱਲੇ ਵੜਿਆ ਹੋਇਆ ਸੀਗਾ, ਲੁਕਿਆ ਹੋਇਆ ਸੀਗਾ। ਤੇ ਦੱਸਦੇ ਆ ਕਿ ਉਹਨੂੰ ਕੱਢਿਆ ਤੇ ਫਿਰ ਪੁਲਿਸ ਨੇ ਉਹਨੂੰ ਭਰੋਸੇ ਚ ਲਿਆ। ਪੁਲਿਸ ਤੁਹਾਨੂੰ ਪਤਾ ਫਿਰ ਜਿਹੜੀ ਆ ਬਹੁਤ ਕਹਿ ਲਓ ਕਿ ਮੁਲਾਇਮ ਦਿਲੀ ਨਾਲ ਕੰਮ ਕਰਦੀ ਆ ਇਹੋ ਜਿਹੇ ਮੌਕਿਆਂ ਤੇ। ਬੱਚੇ ਨੂੰ ਜਦੋਂ ਪਲੋਸਿਆ, ਸਹੀ ਸਲਾਮਤ ਉਸਨੂੰ ਕੱਢਿਆ, ਫਿਰ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਵਾਇਆ। ਆ ਹੁਣ ਤਸਵੀਰਾਂ ਤੁਸੀਂ ਵੀ ਟੈਲੀਵਿਜ਼ਨ ਤੇ ਦੇਖੀਆਂ ਹੋਣੀਆਂ, ਮੈਂ ਵੀ ਦੇਖੀਆਂ ਆ ਕਿ ਬਈ ਬਹੁਤ ਖੁਸ਼ਗਵਾਰ ਮਾਹੌਲ ਹੈ। ਚੀਮਾ ਸਾਹਿਬ ਉੱਥੇ ਪਹੁੰਚੇ ਹੋਏ ਆ। ਚਲੋ ਕ੍ਰੈਡਿਟ ਲੈਣਾ ਇਹ ਵੈਸੇ ਪ੍ਰਾਪਤੀ ਤੇ ਪੁਲਿਸ ਦੀ ਹੁੰਦੀ ਹੈ। ਇਹਦੇ ਚ ਮੰਤਰੀਆਂ ਨੇ ਕੀ ਕੀਤਾ ਹੁੰਦਾ ਜੀ ਜੀ ਮੁਸਤੈਦੀ ਆ। ਇਹ ਪੁਲਿਸ ਦਾ ਅੱਛਾ, ਪੁਲਿਸ ਦਾ ਤਾਂ ਠੀਕ ਹੈ, ਕ੍ਰੈਡਿਟ ਲੈਣਾ ਬਣਦਾ। ਤਾਂ ਤੁਸੀਂ ਦੇਖੋ ਇਨਕਾਊਂਟਰ ਤੇ ਵੀ ਕਿਸੇ ਨੇ ਸਵਾਲ ਹੀ ਨਹੀਂ ਚੁੱਕੇ, ਕਿਉਂਕਿ ਕਰਤੂਤ ਹੀ ਇਹੋ ਜਿਹੀ ਮਾੜੀ ਆ। ਚਾਹੇ ਇਨਕਾਊਂਟਰ ਸੱਚਾ ਝੂਠਾ, ਲੋਕ ਤੇ ਇਹ ਕਹਿਣ ਰਹੇ। ਤੁਸੀਂ ਦੇਖੋ ਨਾ ਕਿ ਕ੍ਰਿਮੀਨਲਸ ਦੇ ਨਾਲ ਕਿਸ ਤਰ੍ਹਾਂ ਹੁਣ ਲੋਕ ਹਮਦਰਦੀ ਜਿਹੜੀ ਉਹ ਨਹੀਂ ਰੱਖਦੇ। ਕਿ ਥੱਲੇ ਕਮੈਂਟ ਆ ਰਹੇ ਨੇ, ਕਿਉਂਕਿ ਮੈਂ ਮਤਲਬ ਕਿ 5 ਕੁ ਵਜੇ ਹੀ ਦੱਸ ਦਿੱਤਾ ਸੀਗਾ ਕਿ ਇਨਕਾਊਂਟਰ ਹੋ ਗਿਆ, ਬੰਦਾ ਇੱਕ ਮਰ ਗਿਆ।
ਕਿਉਂਕਿ ਜਿਸ ਪਿੰਡ ਦੇ ਵਿੱਚ ਇਹ ਐਨਕਾਊਂਟਰ ਹੋਇਆ ਸੀਗਾ ਉਹ ਪਿੰਡ ਦੇ ਵਿੱਚ ਮੇਰਾ ਕੋਈ ਸੱਜਣ ਬੇਲੀ ਸੀਗਾ। ਉਸਨੇ ਨਾਲ ਦੀ ਨਾਲ ਹੀ ਤਸਵੀਰ ਭੇਜ ਦਿੱਤੀ, ਉਸਨੇ ਨਾਲ ਦੀ ਨਾਲ ਹੀ ਦੱਸ ਦਿੱਤਾ ਕਿ ਇੱਕ ਬੰਦਾ ਮਾਰ ਦਿੱਤਾ ਇੱਥੇ, ਤਕਰੀਬਨ ਸਾਡੇ ਸਾਹਮਣੇ ਹੀ ਆ ਸਭ ਕੁਝ ਹੋਇਆ। ਪੁਲਿਸ ਨੇ ਜੀ ਘੇਰਾਬੰਦੀ ਕਰ ਰੱਖੀ ਆ ਤੇ ਇੱਕ ਦੋ ਜਿਹੜੇ ਆ ਬੰਦੇ ਹੋਰ ਵੀ ਨਾਲ ਹੈਗੇ ਆ, ਤਾਂ ਫਿਰ ਇਹ ਪੁਸ਼ਟੀ ਹੋ ਗਈ ਕਿ 2 ਫੜੇ ਗਏ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਹੁਣ ਯਾਨੀ ਕਾਫੀ ਦੇਰ ਬਾਅਦ ਇਹਨਾਂ ਨੇ ਅਧਿਕਾਰਤ ਪੁਸ਼ਟੀ ਕੀਤੀ ਆ। ਇਹ ਸਾਰਾ ਕੁਝ ਵਾਪਰਿਆ, ਪਰ ਥੱਲੇ ਜਦੋਂ ਮੈਂ ਉਹ ਪੋਸਟ ਪਾਈ ਤੇ ਕਮੈਂਟ ਜਿਹੜੇ ਸੀਗੇ ਨਾ ਗੁਰਪ੍ਰੀਤ ਜੀ, ਉਹ ਜੀ ਇਹ ਸੀਗੇ ਕਿ ਜਿਹੜਾ ਦੂਜਾ ਹੈ ਜਾਂ ਦੂਜੇ ਆ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਗਿਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਲੋਕ ਕਿੰਨਾ ਅੱਕੇ ਪਏ ਆ ਇਸ ਤਰ੍ਹਾਂ ਦੇ ਬਦਮਾਸ਼ਾਂ ਤੋਂ। ਪਰ ਪਿੰਡ ਦਾ ਮੁੰਡਾ, ਮਰਨ ਵਾਲਾ ਮੁੰਡਾ ਵੀ 23 ਸਾਲ ਦਾ ਹੈ ਜੀ, ਹਿਸਾਬ ਲਾ ਲਓ ਜਿਹਨੇ ਸਾਰੀ ਜੀ ਸਾਜ਼ਿਸ਼ ਰਚੀ ਆ ਉਹ ਮੁੰਡਾ ਵੀ ਸਿਰਫ 23 ਸਾਲ ਦਾ ਹੈ। 23 ਵਰਿਆਂ ਦਾ, 23 ਵਰਿਆਂ ਦਾ ਵੈਸੇ ਤੇ ਦੇਖੋ ਗੁਰਪ੍ਰੀਤ ਜੀ ਬੱਚਾ ਹੀ ਹੁੰਦਾ, ਕੀ ਵੇਖਿਆ ਹੁੰਦਾ ਜ਼ਿੰਦਗੀ 'ਚ, ਕੁਝ ਵੀ ਨਹੀਂ। ਹੂੰ ਪਰ ਇਹ ਸਭ ਕੁਝ ਜੀ ਜਿਹੜਾ ਅੱਜ ਕੱਲ ਫਿਲਮਾਂ ਜਾਂ ਜਿਹੜਾ ਕੁਝ ਅੱਜ ਕੱਲ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ, ਇਹਨਾਂ ਦੇ ਰਾਹੀਂ ਜੋ ਸਾਈਕੀ ਪ੍ਰਭਾਵਿਤ ਹੁੰਦੀ ਹੈ ਇਹ ਫਿਰ ਸਨਕੀ ਬਣ ਜਾਂਦੇ ਆ ਤੇ ਇਹੋ ਜਿਹਾ ਕੰਮ ਕਰਦੇ ਆ ਜਿਹਦਾ ਅੰਜਾਮ ਫਿਰ ਮੌਤ ਹੀ ਹੁੰਦੀ ਹੈ। ਤਾਂ ਇਹ ਇਸ ਵੇਲੇ ਦੀ ਅਧਿਕਾਰਤ ਤੌਰ ਤੇ ਪੁਸ਼ਟ ਖਬਰ ਹੈ ਕਿ ਬੱਚੇ ਨੂੰ ਚੁੱਕਣ ਵਾਲਿਆਂ ਦਾ ਐਨਕਾਊਂਟਰ ਹੋ ਚੁੱਕਾ। ਜਸਪ੍ਰੀਤ ਨਾਂ ਦੇ ਮੁੱਖ ਮੁਲਜ਼ਮ ਨੂੰ ਫੜਕਾ ਦਿੱਤਾ ਇਹਨਾਂ ਨੇ, ਤੇ ਜਿਹੜੇ 2 ਦੀ ਇਹਨਾਂ ਨੇ ਪੁਸ਼ਟੀ ਕੀਤੀ ਆ। ਹਾਲਾਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਇਹ ਵੀ ਸੂਚਨਾ ਸੀਗੀ ਕਿ ਬੰਦੇ ਇਹਨਾਂ ਨੇ 1-2 ਪਹਿਲਾਂ ਚੱਕੇ ਆ। ਉਹ ਖੈਰ ਇਹ ਸਾਰਾ ਕੁਝ ਅੱਜ ਇਦਾਂ ਵਾਪਰਿਆ ਕਿ ਸ਼ਾਮ ਤੱਕ ਬਹੁਤ ਵੱਡੀ ਖਬਰ ਇਹ ਜਿਹੜੀ ਆ ਇਸ ਐਨਕਾਊਂਟਰ ਦੀ ਬਣ ਜਾਂਦੀ ਹੈ ਜੀ। ਜੀ ਸੋ ਆਪਾਂ ਚਲੀਏ ਜੇਕਰ ਅਗਲੀ ਖਬਰ ਦੇ ਉੱਪਰ, ਤਾਂ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ ਇਹ ਕਹਿੰਦਿਆਂ ਹੋਇਆਂ ਪੂਰੀ ਦੁਨੀਆ 'ਚ ਕਹਿ ਲਈਏ, ਇੰਡੀਆ 'ਚ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਬਹੁਤ ਫੇਮਸ ਹੋ ਜਾਂਦਾ ਹੈ ਸਿੰਗਰ ਪੱਕੇ ਦੇ ਰੰਗ ਦਾ ਕਾਕਾ। ਰੰਗ ਕਰਕੇ ਵੀ ਫੇਮਸ ਹੋਇਆ ਤੇ ਆਪਣੇ ਵਿਲੱਖਣ ਗਾਣਿਆਂ ਕਰਕੇ ਵੀ। ਤੇ ਸੁਨੰਦਾ ਸ਼ਰਮਾ ਵਾਲੇ ਮਾਮਲੇ ਤੋਂ ਬਾਅਦ ਹੁਣ ਜਿੱਦਾਂ ਜਿੱਦਾਂ ਇਹ ਧਿਰਦੀ ਜਾ ਰਹੀ ਹੈ ਉਹਨੇ ਕਈ ਕੁਝ ਲੱਗਦਾ ਖੋਲੂਗੀ। ਹੁਣ ਕਾਕਾ ਸਾਹਮਣੇ ਆਇਆ, ਕਾਕਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ? ਦੇਖੋ ਗੱਲ ਇਹ ਆ ਕਿ ਕਾਕੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ, ਬਕਾਇਦਾ ਪ੍ਰੈਸ ਜੀ ਕਾਨਫਰੰਸ ਕਰਕੇ ਉਸਨੇ ਇੱਕ ਗੱਲ ਜਿਹੜੀ ਕਹੀ ਆ। ਦੇਖੋ ਇਹ ਮਾਮਲਾ ਇੰਨਾ ਗੁੰਝਲਦਾਰ ਹੈ, ਇੰਨਾ ਪੇਚੀਦਾ ਹੈ ਗੁਰਪ੍ਰੀਤ ਜੀ, ਕਾਕਾ ਵੀ ਮੈਂ ਦੇਖਿਆ ਕਿ ਉਹ ਠੀਕ ਢੰਗ ਨਾਲ ਐਕਸਪਲੇਨ ਨਹੀਂ ਕਰ ਪਾਇਆ। ਉਹ ਸਿਰਫ ਉਨੀ ਕੁ ਗੱਲ ਦੱਸ ਸਕਿਆ ਜੋ ਉਹਦੇ ਨਾਲ ਹੋਈ ਆ। ਜੀ ਇਹ ਤੰਦ ਤਾਣੀ ਇੰਨੀ ਜ਼ਿਆਦਾ ਉਲਝੀ ਆ ਕਿ ਸਮਝ ਹੀ ਨਹੀਂ ਆ ਰਹੀ। ਆਪਣੇ ਵਰਗੇ ਬੰਦੇ ਨਹੀਂ ਸਮਝ ਪਾ ਰਹੇ ਕਿ ਕਹਾਣੀ ਜਿਹੜੀ ਆ ਉਹ ਕੀ ਆ। ਪਰ ਉਹਨੂੰ ਜੇ ਕਨਕਲੂਡ ਕਰੀਏ, ਉਹਨੂੰ ਜੇ ਆਪਾਂ ਇੱਕ ਸਿੱਟੇ ਤੇ ਲੈ ਕੇ ਜਾਈਏ ਤਾਂ ਮੁੱਖ ਦੀ ਗੱਲ ਇਹ ਆ ਕਿ ਜਿਵੇਂ ਕਾਕੇ ਨੇ ਕਿਹਾ ਕਿ ਮੈਂ ਕੋਈ ਬਾਉਂਡ ਨਹੀਂ ਸੀਗਾ, ਮੇਰਾ ਕੋਈ ਐਗਰੀਮੈਂਟ ਨਹੀਂ ਸੀਗਾ। ਸਕਾਈ ਡਿਜੀਟਲ ਇਹਨਾਂ ਦੀ ਜਿਹੜੀ ਇੱਕ ਕੰਪਨੀ ਉਹ ਸਰਵਿਸ ਪ੍ਰੋਵਾਈਡਰ ਸੀਗੀ, ਪਰ ਉਹਨਾਂ ਨੇ ਸਭ ਕੁਝ ਸਾਡਾ ਲੈ ਲਿਆ। ਇਸ ਤੋਂ ਬਾਅਦ ਸਾਡੇ ਗੀਤਾਂ ਦਾ ਅਸਰ ਜ਼ਿਆਦਾ ਪਿਆ ਤੇ ਸਾਡੀ ਕਮਾਈ ਵੀ ਜਿਹੜੀ ਆ ਉਹ ਜਾਂਦੀ ਲੱਗੀ। ਮਤਲਬ ਕਿ ਵੱਖ-ਵੱਖ ਚੈਨਲ ਜਿਹੜੇ ਬਣਾਏ ਹੋਏ ਸੀਗੇ ਉਹਨਾਂ ਦੇ ਰਾਹੀਂ ਗੀਤ ਅਪਲੋਡ ਹੋ ਜਾਂਦਾ, ਉਹ ਕਮਾਈ ਸਾਰੀ ਖਾ ਲਈ ਜਾਂਦੀ ਤੇ ਸਟ੍ਰਾਈਕਾਂ ਵਗੈਰਾ ਜਿਹੜੀਆਂ ਜੀ ਉਹ ਨਹੀਂ ਸਨ ਵੱਜਦੀਆਂ। ਮਤਲਬ ਕਿ ਇੰਨਾ ਕੁ ਕਾਕੇ ਨੇ ਸੰਕੇਤ ਦਿੱਤਾ। ਇਸ ਤੋਂ ਇਲਾਵਾ ਸੂਚਨਾ ਵੀ ਜਿਹੜੀ ਹੈ ਪੁਲਿਸ ਤੱਕ ਪਹੁੰਚ ਗਈ ਸ਼ਿਕਾਇਤ ਦੇ ਰੂਪ ਦੇ ਵਿੱਚ। ਹੁਣ ਦੇਖਣਾ ਹੋਏਗਾ, ਇਹ ਸਿੱਧਾ ਫਿਰ ਮਾਮਲਾ ਜੁੜ ਗਿਆ ਪਿੰਕੀ ਧਾਲੀਵਾਲ ਦੇ ਨਾਲ। ਪਿੰਕੀ ਧਾਲੀਵਾਲ ਦੀ ਹੀ ਕੰਪਨੀ ਹੈ ਨਾ ਸਕਾਈ ਡਿਜੀਟਲ। तो मतलब कि काके ने भी ਅੱਜ ਪ੍ਰੈਸ ਕਾਨਫਰੰਸ ਕਰਕੇ ਸਿੱਧੇ ਤੌਰ ਤੇ ਜਿਹੜਾ ਸਾਰੇ ਦਾ ਸਾਰਾ ਠਿਕਰਾ ਉਹ ਭੰਨ ਦਿੱਤਾ ਧਾਲੀਵਾਲ ਦੇ ਸਿਰ ਤੇ। ਹੁਣ ਮਾਮਲਾ ਕੀ ਹੈ ਦੇਖੋ, ਇਹ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਦੱਸਿਆ ਕਿ ਜੇ ਇਹਨੂੰ ਸਮਝਣਾ ਹੋਵੇ ਕਿ ਡਿਜੀਟਲ ਗਾਇਕੀ ਹੋ ਗਈ, ਡਿਜੀਟਲ ਹੀ ਗਾਇਕਾਂ ਦੀ ਕਮਾਈ ਆ, ਕਮਾਈ ਦਾ ਸਾਧਨ ਆ, ਤੇ ਡਿਜੀਟਲ ਹੀ ਠੱਗੀ ਠੋਰੀ ਆ। ਬਸ ਆਪਾਂ ਇਹਨੂੰ ਐਵੇਂ ਹੀ ਸਮਝ ਸਕਦੇ ਆ ਕਿ ਸਭ ਕੁਝ ਇਹਨਾਂ ਦਾ ਜੋ ਆਪਾਂ YouTube ਤੇ ਵੇਖਦੇ ਆਪਾਂ ਨੂੰ ਤਾਂ ਇਹ ਹੁੰਦਾ ਕਿ ਫਲਾਣੇ ਨੇ ਗਾਣਾ ਕੀਤਾ ਤੇ ਉਹਨੇ YouTube ਤੇ ਭਰ ਦਿੱਤਾ ਤੇ ਆਪਾਂ ਵੇਖ ਲਿਆ, ਬਸ ਠੀਕ ਹੈ, ਆਪਾਂ ਗਾਂ ਲੰਘ ਗਏ। ਅੱਗੇ ਗਾਂ ਕਿਸੇ ਨੇ ਬਿੱਲੇ ਬਿੱਲੇ ਬਿੱਲੋ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਗੀ ਉਹ ਗਾਇਆ, ਤੇ ਕਿਸੇ ਨੇ ਕੋਈ ਹੋਰ ਗਾ ਦਿੱਤਾ ਕਿ ਕੁੱਤੇ ਬਿੱਲਿਆਂ ਦੀ ਪਰਵਾਹ ਕੋਈ ਨਾ। ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਚੱਲਦਾ ਵੀ ਆਪਾਂ ਨੂੰ ਤੇ ਹੁੰਦਾ ਕਿ YouTube ਤੇ ਉਹਨਾਂ ਨੇ ਛੱਡ ਦਿੱਤਾ ਤੇ ਬਸ। ਪਰ ਇਸ ਦੁਨੀਆ ਦੀ ਅਜਬ ਕਹਾਣੀ ਹੈ ਬਾਈ। ਅੰਦਰ ਖਾਤੇ ਕੌਣ ਸਟ੍ਰਾਈਕਾਂ ਮਰਵਾ ਰਿਹਾ, ਕੌਣ ਇਹਨਾਂ ਦੀ ਮਤਲਬ ਕਿ ਕਲੈਕਸ਼ਨ ਕਰਦਾ ਹੈ,
ਕੌਣ ਸਰਵਿਸ ਪ੍ਰੋਵਾਈਡਰ ਹੈ, ਕੌਣ ਕਿੰਨੇ ਪੈਸੇ ਆਪ ਛਕਦਾ, ਕੌਣ ਕਿੰਨੇ ਕਲਾਕਾਰ ਨੂੰ ਦਿੰਦਾ। ਮਤਲਬ ਕਿ ਇਹ ਤੇ ਬਹੁਤ ਕਹਿ ਲਓ ਕਿ ਦੁਨੀਆ ਦੇ ਅੰਦਰ ਦੀ ਦੁਨੀਆ ਹੈ ਗੁਰਪ੍ਰੀਤ ਜੀ। ਜੀ ਜੀ ਸੋ ਇਸ ਵਾਸਤੇ ਜਿਹੜੀ ਕਹਾਣੀ ਜਿੰਨੀ ਕੁ ਸਮਝ ਮੇਰੇ ਪਈ ਆ, ਹਾਲਾਂਕਿ ਮੈਨੂੰ ਸਮਝਣ ਦਾ ਹੋਰ ਯਤਨ ਕਰੂੰਗਾ, ਜਿਵੇਂ ਸਮਾਂ ਮਿਲੇਗਾ ਸਮਝਾਂਗੇ ਜ਼ਰੂਰ। ਇਹ ਤੇ ਆਪਣੀ ਵੀ ਤੁਹਾਨੂੰ ਪਤਾ ਹੀ ਆ ਜਿੱਦ ਹੋ ਜਾਂਦੀ ਆ ਕਿ ਅੰਦਰ ਜਾ ਕੇ ਦੇਖਣਾ ਹੀ ਦੇਖਣਾ ਹੈ ਕਿਸੇ ਚੀਜ਼ ਤੇ। ਤਾਂ ਬਹਰਹਾਲ ਮਾਮਲਾ ਜਿਹੜਾ ਹੈ ਨਾ ਉਹ ਮਤਲਬ ਕਿ ਫਿਰ ਪਿੰਕੀ ਧਾਲੀਵਾਲ ਤੇ ਆ ਕੇ ਠਹਿਰ ਗਿਆ। ਹੁਣ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀਗੀ ਕਿ ਦੇਖੋ ਅੱਜ ਸੁਨੰਦਾ ਸ਼ਰਮਾ ਲਾਈਵ ਹੁੰਦੀ ਆ, ਉਹਨੇ ਸਿੱਧੇ ਤੌਰ ਤੇ ਸਭ ਤੋਂ ਜ਼ਿਆਦਾ ਵਾਰ ਥੈਂਕ ਯੂ ਯਾਨੀ ਜਿਹਦੀ ਭਲ ਬਣਾਈ ਆ ਉਹ ਭਗਵੰਤ ਮਾਨ ਆ। ਬੀਬੀ ਗੁਰਪ੍ਰੀਤ ਕੌਰ ਮਾਨ ਦਾ ਜ਼ਿਕਰ ਕੀਤਾ ਉਹਨੇ ਵਾਰ-ਵਾਰ, ਮਹਿਲਾ ਕਮਿਸ਼ਨ ਦਾ ਜ਼ਿਕਰ ਵਾਰ-ਵਾਰ ਕੀਤਾ। ਤੁਸੀਂ ਵੇਖੋ ਕਿ ਜਿਸ ਮਾਮਲੇ ਦੀ ਗ੍ਰਿਫਤਾਰੀ ਹੀ ਹਾਈ ਕੋਰਟ ਦੇ ਵਿੱਚ ਡਿੱਗ ਪਈ ਤਾਂ ਉਹਦੇ ਜੀ, ਵਿੱਚ ਜੀ। ਸ਼ਿਕਾਇਤਕਰਤਾ ਆ ਕੇ ਧੰਨਵਾਦ ਕਿਹਦਾ ਕਰ ਰਹੀ ਆ? ਹੁਣ ਕੋਈ ਪਰਦਾ ਰਹਿ ਗਿਆ? ਜਿਹੜੀ ਮੈਂ ਗੱਲ ਤੁਹਾਨੂੰ 2 ਦਿਨ ਲਗਾਤਾਰ ਕਹੀ ਸੀ ਕਿ ਜੀ ਜੀ ਇਹਦੇ ਵਿੱਚ ਸਰ ਸਿਆਸੀ ਐਂਗਲ ਹੈ। ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਨਾ ਕਿ ਸਰਕਾਰ ਦਾ ਸਭ ਤੋਂ ਤਾਕਤਵਰ ਚਿਹਰਾ ਹੈ ਜਿਹੜਾ, ਉਹਦੀ ਖਹਿਬੜਬਾਜੀ ਹੈਗੀ ਆ, ਕਿਤੇ ਨਾ ਕਿਤੇ ਖੁੰਦਕਬਾਜੀ ਹੈਗੀ ਆ। ਹੁਣ ਕਲੀਅਰ ਹੈ ਸਭ ਕੁਝ, ਹੁਣ ਕਲੀਅਰ ਹੈ। ਨਹੀਂ ਤਾਂ ਜੇ ਗਾਇਕਾਂ ਦਾ ਆਪਣਾ ਰੌਲਾ ਸੀ, ਠੀਕ ਹੈ ਜੀ, ਤੇ ਮਹਿਲਾ ਕਮਿਸ਼ਨ ਨੇ ਨੋਟਿਸ ਲੈ ਲਿਆ। ਪਹਿਲੀ ਗੱਲ, ਕਿੰਨੀਆਂ ਕੁੜੀਆਂ ਕਿੰਨੀਆਂ ਬਲਕਾਰ ਸਿੱਧੂ ਦਾ ਨੋਟਿਸ ਕਿਉਂ ਨਹੀਂ ਲਿਆ? ਇਹਦਾ ਮਤਲਬ ਹੈ ਕਿ ਉੱਤੋਂ ਫੋਨ ਖੜ ਕੇ ਸਭ ਕੁਝ ਹੋਇਆ, ਨਾਲ ਦੀ ਨਾਲ ਧਾਲੀਵਾਲ ਨੂੰ ਚੁੱਕ ਕੇ ਅੰਦਰ ਮਾਰਿਆ। ਪਰ ਹੁਣ ਇਹਨਾਂ ਦੀ ਨਲਾਇਕੀ ਕੀ ਆ? ਨਲਾਇਕੀ ਇਹ ਆ ਕਿ ਪਿੰਕੀ ਧਾਲੀਵਾਲ ਉੱਥੋਂ ਨਿਕਲ ਆਇਆ ਹਾਈ ਕੋਰਟ ਚੋਂ। ਹੁਣ ਗੱਲ ਇਹ ਆ ਕਿ ਕਾਕੇ ਵਰਗੇ ਭਾਵੇਂ ਰੋਂਦੇ ਪਿੱਟਦੇ ਰਹਿਣ, ਛੇਤੀ ਉਹਨੂੰ ਹੱਥ ਨਹੀਂ ਪੈਣਾ। ਹਾਈ ਕੋਰਟ ਚੋਂ ਜਿਹੜਾ ਛੁੱਟ ਕੇ ਆਇਆ ਬੰਦਾ, ਹੁਣ ਉਹਨੂੰ ਹੱਥ ਦੁਬਾਰਾ ਕਿਵੇਂ ਪਾ ਲੈਣਗੇ? ਇਹਦਾ ਮਤਲਬ ਇਹ ਆ ਕਿ ਤੁਸੀਂ ਕਹਿ ਲਓ ਕਿ ਭਿੰਡੀਆਂ 'ਚ ਪਾਣੀ ਪਾ ਦਿੱਤਾ। ਜੇ ਥੋੜਾ ਵੇਟ ਕਰਦੇ, ਸਹੀ ਢੰਗ ਨਾਲ ਪ੍ਰੋਸੀਜਰ ਫੋਲੋ ਕਰਕੇ ਅਰੈਸਟ ਹੁੰਦੀ ਤੇ ਉੱਤੋਂ ਇਹ ਸ਼ਿਕਾਇਤਾਂ ਲੱਗ ਜਾਂਦੀਆਂ ਤਾਂ ਮੇਰੇ ਖਿਆਲ ਦੇ ਨਾਲ ਸਾਰਾ ਕੁਝ ਹੀ ਨਿਕਲ ਆਉਣਾ ਸੀਗਾ। ਤਾਂ ਇੱਕ ਵਾਰੀ ਫਿਰ ਆਪਾਂ ਕਵਾਂਗੇ ਇਹ ਸੀਐਮ ਦੀ ਨਲਾਇਕੀ ਦਾ ਸਿੱਟਾ ਹੈ, ਜਿਸ ਤਰ੍ਹਾਂ ਸੁਨੰਦਾ ਕਰ ਰਹੀ ਹੈ, ਕਿਉਂਕਿ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਆ, ਪੁਲਿਸ ਉਹਨਾਂ ਦੇ ਕੋਲ ਆ, ਜੀ ਸਰਕਾਰ ਦੇ ਹੈਡ ਆਫ ਦਾ ਸਟੇਟ ਕੌਣ ਆ ਆਪਾਂ ਨੂੰ ਪਤਾ ਹੀ ਆ, ਹੈਡ ਆਫ ਦੀ ਗਵਰਨਮੈਂਟ ਕੌਣ ਹੈ ਆਪਾਂ ਨੂੰ ਪਤਾ ਹੀ ਆ। ਤੂੰ ਕਹਿਣ ਦਾ ਭਾਵ ਇਹੋ ਆ ਕਿ ਬਈ ਇਹਨਾਂ ਨੇ ਕਾਲੀ, ਜਿਵੇਂ ਮਾਰ ਲਿਆ ਸਾਨੂੰ ਤੇਰੀਆਂ ਕਾਲੀਆਂ ਨੇ ਕਾਲਿਆ, ਅੱਧੀ ਰਾਤ ਹੋਈ ਵੇ ਤੇਰੀ ਯਾਦ ਨੇ ਜਗਾ ਲਿਆ। ਤਾਂ ਗੱਲ ਇਹ ਆ ਕਿ ਇਹ ਕਾਲੀਆਂ ਨੇ ਮਾਰਿਆ। ਹੁਣ ਕਾਕਾ ਪਿੱਟਦਾ ਪਿਆ, ਸ਼੍ਰੀ ਬਰਾੜ ਪਹਿਲਾਂ ਮੈਦਾਨ 'ਚ ਆ, ਇੱਥੇ ਸਾਡੇ ਫਾਜ਼ਿਲਕਾ ਦਾ ਇੱਕ ਮੁੰਡਾ ਸਮਰਾਟ ਬਤਰਾ ਉਹ ਰੋਣ ਡਿਆ, ਸ਼ਾਇਦ 3-4 ਐਕਟਰਸ ਤੇ ਜਿਹੜੀਆਂ ਮਾਡਲ ਉਹ ਵੀ ਆ ਗਈਆਂ ਮੈਦਾਨ ਦੇ ਵਿੱਚ, ਕਿੰਨੇ ਆ ਗਏ। ਪਰ ਹੁਣ ਗੱਲ ਇਹ ਆ ਕਿ ਉਹਨੂੰ ਹੱਥ ਕਿਹੜਾ ਪਾਊਗਾ? ਹੱਥ ਨਹੀਂ ਕਿਸੇ ਦੇ ਆਉਂਦਾ, ਤੇਰਾ ਉੱਡਣਾ ਯਾਰ ਕੁੜੇ। ਉਹਦੇ ਹਾਈ ਕੋਰਟ ਦੇ ਵਿੱਚੋਂ ਉਹਨਾਂ ਦੀ ਬਾਈ ਬਹੁਤ ਤਗੜੀ ਪਹੁੰਚ ਹੈ। ਮੈਂ ਤਾਂ ਤੁਹਾਨੂੰ ਕਿਹਾ ਸੀ ਨਾ, ਵੈਸੇ ਤਾਂ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ, ਉਹਨਾਂ ਦੀ ਪਹੁੰਚ ਬਹੁਤ ਉੱਚੀ ਹੈ ਸਰ। ਉਹਨਾਂ ਦੀ ਪਹੁੰਚ ਮਤਲਬ ਕਿ ਗੁਜਰਾਤ ਲੌਬੀ ਤੱਕ ਵੀ ਹੈ, ਜਿੰਨਾ ਕੋ ਮੈਂ ਸੁਣਿਆ ਅੰਦਰੋਂ ਇੰਡਸਟਰੀ ਦੇ। ਤੋ ਖੈਰ ਇਹ ਸਭ ਕੁਝ ਹੋਇਆ ਤਾਂ ਹੁਣ ਕਾਕੇ ਨੇ ਨਵੇਂ ਸਿਰੇ ਤੋਂ ਦੋਸ਼ ਲਾਏ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਗ੍ਰਿਫਤਾਰੀ ਧਾਲੀਵਾਲ ਦੀ ਡਿੱਗ ਚੁੱਕੀ ਆ। ਹੁਣ ਦੁਬਾਰਾ, ਹਾਲਾਂਕਿ ਇਹ ਨਹੀਂ ਹੁੰਦਾ, ਮੈਂ ਤੁਹਾਨੂੰ ਇੱਕ ਟੈਕਨੀਕਲ ਨੁਕਤਾ ਦੱਸ ਦੇਵਾਂ, ਕਿਸੇ ਮਾਮਲੇ 'ਚ ਗ੍ਰਿਫਤਾਰੀ ਡਿੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਤੇ ਦੂਸਰਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਜਾਂ ਉਹਨੂੰ ਪੁੱਛਗਿੱਛ ਵਾਸਤੇ ਸੱਦਿਆ ਨਹੀਂ ਜਾ ਸਕਦਾ। ਪਰ ਹੁਣ ਭਗਵੰਤ ਮਾਨ ਨੇ ਗੁਰਦਾ ਹੀ ਨਹੀਂ ਕੱਢਣਾ ਐਡਾ, ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਗ੍ਰਿਫਤਾਰੀ ਡਿੱਗ ਚੁੱਕੀ ਆ। ਸੋ ਲਿਹਾਜ਼ਾ ਮੈਨੂੰ ਲੱਗਦਾ ਕਿ ਬਹੁਤ ਔਖਾ ਹੋ ਗਿਆ। ਪਰ ਇਹ ਕਲਾਕਾਰਾਂ ਦੀ ਜਾਂਚ ਪੜਤਾਲ ਜਿਹੜੀ ਆ ਉਹ ਧੁਰ ਤੱਕ ਜਾਣੀ ਚਾਹੀਦੀ ਸੀ ਜੀ। ਸੋ ਵੈਸੇ ਹੀ ਹੁਣ ਤਾਂ ਬੰਦਾ ਪੱਕੇ ਪੈਰੀ ਹੋ ਜਾਂਦਾ ਜਦੋਂ ਇੱਕ ਵਾਰੀ ਕੋਰਟ ਦਾ ਗੇੜਾ ਨਿਕਲ ਜਾਂਦਾ ਹੈ। ਤੇ ਉਹਨਾਂ ਦਾ ਤਾਂ ਕੰਮ ਹੀ ਇਹ ਹੈ, ਜਿਹੜੇ ਬੌਂਡ ਭਰਾਉਂਦੇ ਰਹਿੰਦੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਕਿਵੇਂ ਅਸੀਂ ਪੱਕੇ ਪੈਰੀ ਹੋ ਕੇ ਚੱਲਣਾ ਹੈ ਤੇ ਬਾਹ ਕਿੱਥੋਂ ਕੁ ਬਰੋੜ ਕੇ ਕਿੰਨੇ ਕੁ ਪੈਸੇ ਅਸੀਂ ਨਿਚੋੜ ਸਕਦੇ ਹਾਂ। ਗੱਲਾਂ ਬਹੁਤ ਸਾਰੀਆਂ ਨੇ, ਪਰ ਆਪਾਂ ਚੱਲੀਏ ਜੀ ਅੱਗੇ। ਗੱਲ ਅਗਲੀ ਵੀ ਪੈਸੇ ਦੀ ਹੀ ਹੈ, ਪੈਸੇ ਦਾ ਹੀ ਸਾਰਾ ਰੌਲਾ ਹੈ ਤੇ ਬਜਟ ਇਜਲਾਸ ਆ ਰਿਹਾ ਹੈ ਜੀ, ਫਿਰ ਥਾਪੀਆਂ ਹੀ ਮਾਰਦਾ। ਆ ਜੀ ਦੇਖੋ, ਬਜਟ ਇਜਲਾਸ ਤੇ ਆਊਗਾ ਹੁਣ, ਕਿਉਂਕਿ ਬਜਟ ਦੇ ਬਿਨਾਂ ਤਾਂ ਗੱਲ ਹੀ ਨਹੀਂ ਨਾ ਚੱਲਣੀ। ਜੇ ਬਜਟ ਹੀ ਨਾ ਪਾਸ ਹੋਇਆ ਤਾਂ ਗਵਰਨਮੈਂਟ ਖਰਚ ਕਿੱਦਾਂ ਕਰੇਗੀ? ਤਾਂ ਦੇਖੋ 31 ਮਾਰਚ ਤਾਂ ਬਿਲਕੁਲ ਬਰੂਹਾਂ ਤੇ ਆ ਨਾ ਜੀ। ਹੁਣ ਜਦੋਂ 31 ਮਾਰਚ ਤੱਕ ਬਜਟ ਪਾਸ ਹੋਣਾ ਜ਼ਰੂਰੀ ਹੈ ਤਾਂ ਫਿਰ ਕੈਬਨਿਟ ਦੀ ਅਪਰੂਵਲ ਬਜਟ ਡੇਟਾ ਵਾਸਤੇ ਜ਼ਰੂਰੀ ਹੁੰਦੀ ਹੈ। ਸੋ ਅੱਜ ਇਹਨਾਂ ਨੇ ਸੂਬੇ ਦਾ ਬਜਟ ਇਜਲਾਸ ਜਿਹੜਾ ਉਹ 21 ਤੋਂ 28 ਮਾਰਚ ਤੱਕ ਹੈ ਜਿਹੜਾ ਮੁਕਰਰ ਕਰ ਦਿੱਤਾ ਹੈ ਜੀ। 21 ਮਾਰਚ ਨੂੰ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਵਿੱਚ ਭਾਸ਼ਣ ਦਿੱਤਾ ਜਾਵੇਗਾ, ਕਿਉਂਕਿ ਜਿਹੜਾ ਸਾਲ ਦਾ ਪਹਿਲਾ
ਕੋਈ ਵੀ ਸੈਸ਼ਨ ਹੁੰਦਾ ਹੈ, ਸ਼ੁਰੂਆਤ ਹੁੰਦੀ ਹੈ ਨਵੇਂ ਸਿਰੇ ਤੋਂ, ਤਾਂ ਉਹਦੇ ਵਿੱਚ ਤੁਹਾਨੂੰ ਪਤਾ ਜਿਹੜੇ ਰਾਜਪਾਲ ਹੁੰਦੇ ਉਹਨਾਂ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ, ਤੇ ਬਜਟ ਦੀ ਜਿਹੜੀ ਕਹ ਲਓ ਕਿ ਇਹ ਵੀ ਇੱਕ ਰਵਾਇਤ ਹੈ, ਜਿਹੜਾ ਨਵੇਂ ਸਿਰੇ ਤੋਂ ਸੈਸ਼ਨ ਸ਼ੁਰੂ ਹੁੰਦਾ ਉਹਦਾ ਭਾਸ਼ਣ ਜਿਹੜਾ ਹੈ ਉਹ ਰਾਜਪਾਲ ਵੱਲੋਂ ਦਿੱਤਾ ਜਾਂਦਾ ਹੈ। ਤਾਂ ਲੋੜ ਅਨੁਸਾਰ ਉਹ ਕਹਿੰਦੇ ਆ ਕਿ ਸੈਸ਼ਨ ਨੂੰ ਘਟਾਇਆ ਵੀ ਜਾ ਸਕਦਾ ਤੇ ਵਧਾਇਆ ਵੀ ਜਾ ਸਕਦਾ। ਵਧਾਉਣਾ ਤੇ ਘੱਟ ਹੀ ਇਹਨਾਂ ਨੇ, ਘਟਾ ਦੇ ਜ਼ਰੂਰ ਸਕਦੇ ਆ। ਵੇਖੋ ਚੀਮਾ ਸਾਹਿਬ ਕਿ ਬਈ ਉਹ ਘਟਾਉਣ ਦੀ ਗੁੰਜਾਇਸ਼ ਪਹਿਲਾਂ ਹੀ ਰੱਖ ਕੇ ਚੱਲ ਰਹੇ ਕਿ ਘਟਾਇਆ ਵੀ ਜਾ ਸਕਦਾ ਹੈ। ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 26 ਮਾਰਚ ਨੂੰ ਪੰਜਾਬ ਦਾ ਬਜਟ ਜਿਹੜਾ ਉਹ ਪੇਸ਼ ਕਰ ਦਿੱਤਾ ਜਾਏਗਾ। ਗੁਰਪ੍ਰੀਤ ਜੀ, ਗੱਲ ਇਹ ਆ ਕਿ ਬਈ ਠੀਕ ਆ, ਬਜਟ ਤੇ ਆਊਗਾ, ਬਜਟ ਇਹਨਾਂ ਦਾ ਜਿਹੜਾ ਹੈ ਉਹ ਐਤਕੀ ਵੀ ਆਉਣਾ ਹੈ, ਅਗਲੇ ਸਾਲ ਵੀ ਆਊਗਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਉਹ ਇਹ ਆ ਕਿ ਕਰੋਗੇ ਕੀ? ਕਿਉਂਕਿ 2 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਹੈ ਕਿ ਸਾਡੇ ਪੰਜਾਬ ਦੀ ਵਿੱਤੀ ਹਾਲਤ ਜਿਹੜੀ ਆ ਉਹ ਇਸ ਤਰ੍ਹਾਂ ਇੱਕ ਖਬਰ ਨੇ ਬਿਆਨੀ ਕਿ ਸਾਡੇ ਕੋਲ ਜਿਹੜੀ ਕਰਜ਼ਾ ਹੱਦ ਸੀਗੀ ਲਗਭਗ ਲਾ ਲਓ ਕਿ 38,500 ਕਰੋੜ ਦੀ, ਕਿ ਉਹ ਤੇ 11 ਮਹੀਨੇ 'ਚ ਹੀ ਵਰਤੀ ਗਈ ਲਗਭਗ। ਯਾਨੀ ਸਾਡੀ ਹਾਲਤ ਇਹ ਹੈ ਕਿ ਬਈ ਅਸੀਂ ਬਹੁਤ ਹੀ ਇੱਕ ਨਾਜ਼ੁਕ ਸਥਿਤੀ 'ਚ ਪਹੁੰਚ ਚੁੱਕੇ ਹਾਂ। ਟੋਟਲ ਕਰਜ਼ਾ ਜਿਹੜਾ ਸਾਡਾ GSDP ਦੇ ਅਨੁਪਾਤ ਉਹ 48-50% ਆ, ਜਿਹੜਾ ਕਿ ਇੰਡੀਆ ਦਾ ਸਭ ਤੋਂ ਹਾਈਐਸਟ ਆ। ਬੇਰੁਜ਼ਗਾਰੀ ਦਰ ਸਾਡੀ 15-16% ਦੇ ਕਰੀਬ ਤੁਰੀ ਫਿਰਦੀ ਆ। ਸਾਡਾ ਜਿਹੜਾ ਮਾਈਨਿੰਗ ਸੈਕਟਰ ਹੈ ਉਹ ਲਗਾਤਾਰ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਉਹਦੇ ਵਿੱਚੋਂ ਸੈਂਕੜੇ ਜਾਂ ਹੋ ਸਕਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ 2 ਨੰਬਰ 'ਚ ਪਤਾ ਨਹੀਂ ਕਿੱਧਰ ਜਾ ਰਿਹਾ ਹੈ। ਮਤਲਬ ਕਿ ਬਜਟ ਠੀਕ ਹੈ, ਟਾਈਮ ਪਾਸ ਬਜਟ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੁਝ ਕਰਨ ਲਈ ਇਹਨਾਂ ਕੋਲ ਕੈਪੀਟਲ ਐਕਸਪੈਂਡੀਚਰ ਵੀ ਨਹੀਂ ਬਚਣਾ। ਤੁਸੀਂ ਮੇਰੀ ਗੱਲ ਯਾਦ ਰੱਖਣਾ, ਕੈਪੀਟਲ ਐਕਸਪੈਂਡੀਚਰ ਹੁੰਦਾ ਜੋ ਪੂੰਜੀਗਤ ਖਰਚਾ ਹੁੰਦਾ ਹੈ। ਸਰਕਾਰ ਆਪਣੇ ਜੇਬ ਦੇ ਵਿੱਚੋਂ ਕੁਝ ਚੀਜ਼ਾਂ, ਜਿਵੇਂ ਕੋਈ ਪੁਲ ਬਣਾ ਦਿੱਤਾ, ਕੋਈ ਪਾਰਕ ਬਣਾ ਦਿੱਤਾ, ਇਹ ਇਹਨੂੰ ਬੋਲਦੇ ਆ ਪੂੰਜੀਗਤ ਖਰਚਾ, ਕਿ ਰੁਜ਼ਗਾਰ ਵੀ ਚੱਲਦਾ ਰਹਿੰਦਾ ਹੈ ਬਾਜ਼ਾਰ ਦੇ ਵਿੱਚ, ਮਤਲਬ ਕਿ ਇਹਨਾਂ ਦਾ ਨਿਵੇਸ਼ ਵੀ ਹੁੰਦਾ ਰਹਿੰਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਹੁਤ ਲਿਮਿਟਡ ਰਹਿ ਜਾਂਦੀਆਂ। ਖੈਰ ਲੈਟਸ ਸੀ, ਇੱਕ ਫਾਰਮੈਲਿਟੀ ਆ। ਮੈਨੂੰ ਜ਼ਰਾ ਵੀ ਉਮੀਦ ਨਹੀਂ ਹੈਗੀ ਕਿ ਕੋਈ ਕ੍ਰਾਂਤੀਕਾਰੀ ਬਜਟ ਲਿਆਉਣਗੇ। ਟਾਈਮ ਪਾਸ ਤੋਂ ਸਿਵਾ ਇਸ ਬਜਟ ਦੇ ਵਿੱਚ ਹੋਣਾ ਕੱਖ ਨਹੀਂ ਜੀ। ਇੱਕ ਸਵਾਲ ਦਾ ਜਵਾਬ ਦੇ ਦਿਓ, ਕੀ ਲੱਗਦਾ ਕਿ ਬੀਬੀਆਂ ਦੇ ਪਰਸ ਭਰੇ ਜਾਣਗੇ? ਦੇਖੋ ਮੇਰੇ ਖਿਆਲ ਦੇ ਨਾਲ ਨਹੀਂ, ਇਹੋ ਜੀ ਹਾਲਤ ਤਾਂ ਨਹੀਂ। ਜੇ ਇਹ ਫੈਸਲਾ ਲੈਂਦੇ ਆ ਤਾਂ ਇਹ ਪੰਜਾਬ ਵਾਸਤੇ ਬਹੁਤ ਖਤਰਨਾਕ ਫੈਸਲਾ ਹੋਏਗਾ। ਮਾਫ ਕਰਨਾ, ਜਿਹੜੇ ਲੋਕ ਇਹਨਾਂ ਤੇ ਦਬਾਅ ਪਾਉਂਦੇ ਆ ਸਿਆਸਤਦਾਨ ਕਿ ਤੁਸੀਂ ਜਾਰੀ ਕਰੋ, ਮੈਂ ਉਹਨਾਂ ਨੂੰ ਵੀ ਸਿਆਣੇ ਨਹੀਂ ਗਿਣਦਾ। ਕਿਉਂ? ਕਿਉਂਕਿ ਜੇ ਸਾਰੀਆਂ ਔਰਤਾਂ ਨੂੰ ਆਪਾਂ ਅੱਜ 1000 ਦੇ ਹਿਸਾਬ ਨਾਲ ਦਿੰਦੇ ਹਾਂ ਤਾਂ ਲਗਭਗ ਸਾਨੂੰ 1 ਸਾਲ ਦਾ 10 ਤੋਂ 12,000 ਕਰੋੜ ਰੁਪਈਆ ਐਕਸਟਰਾ ਚਾਹੀਦਾ। ਤੇ ਫਰਜ਼ ਕਰੋ ਕੋਈ ਸ਼ਰਤ ਲਾ ਕੇ ਉਹਦੇ ਚੋਂ 50% ਵੀ ਆਪਾਂ ਕਰੀਏ ਤਦ ਵੀ 5,000 ਕਰੋੜ ਰੁਪਈਆ ਐਕਸਟਰਾ ਚਾਹੀਦਾ। ਜਿਸ ਸਟੇਟ ਦੇ ਕੋਲ ਆਪਣੇ ਕਰਮਚਾਰੀਆਂ ਨੂੰ ਦੇਣ ਵਾਸਤੇ ਮੈਡੀਕਲ ਬਿੱਲਾਂ ਦਾ ਭੁਗਤਾਨ ਹੈ ਨਹੀਂ, ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਠੀਕ ਹੈ ਨਾ ਜੀ। BBMB ਪੌਂਗ ਡੈਮ ਦੇ ਜਸ਼ਨ ਹੋਣੇ ਸੀ, ਉਹ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਫਜ਼ੂਲ ਖਰਚੀ ਦਾ ਕਹਿ ਕੇ। ਤਾਂ ਮਤਲਬ ਕਿ ਮੈਂ ਸਮਝਦਾ ਕਿ ਜੇ ਕਦਮ ਚੁੱਕਦੇ ਆ ਸ਼ਰਤਾਂ ਦੇ ਤਹਿਤ ਵੀ, ਤਾਂ ਇਹ ਕਦਮ ਠੀਕ ਆ। ਰਾਜਨੀਤਿਕ ਤੌਰ ਤੇ ਤਾਂ ਚਲੋ ਕਿਸੇ ਲਈ ਫਾਇਦੇਮੰਦ ਹੋ ਸਕਦਾ, ਕਿਸੇ ਲਈ ਝਟਕਾ ਹੋ ਸਕਦਾ, ਪਰ ਪੰਜਾਬ ਦੇ ਲਿਹਾਜ਼ ਨਾਲ ਇਹ ਬਹੁਤ ਖਤਰਨਾਕ ਹੋਏਗਾ, ਬਹੁਤ ਖਤਰਨਾਕ ਹੋਏਗਾ। ਤੇ ਮੈਂ ਨਾ ਉਹਨਾਂ ਪੱਤਰਕਾਰਾਂ ਨੂੰ ਸਿਆਣਾ ਗਿਣਦਾ, ਮੈਂ ਨਾ ਉਹਨਾਂ ਸਿਆਸਤਦਾਨਾਂ ਨੂੰ ਸਿਆਣਾ ਗਿਣਦਾ, ਮਾਫ ਕਰਿਓ, ਜਿਹੜੇ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਨਗੇ। ਮੈਂ ਤੇ ਕਹਿੰਦਾ ਕਿ ਇਹ ਇਸ ਵਾਅਦੇ ਤੋਂ ਘੱਟੋ ਘੱਟ ਭੱਜਦੇ ਹੀ ਰਹਿਣ ਤਾਂ ਠੀਕ ਆ, ਨਹੀਂ ਤਾਂ ਪੰਜਾਬ ਤੇ ਬਹੁਤ ਵੱਡਾ ਬੋਝ ਪਏਗਾ। ਅੱਗੇ ਤੁਸੀਂ ਦੇਖਿਆ ਨਾ, ਫ੍ਰੀ ਬੱਸ ਸਫ਼ਰ ਬੀਬੀਆਂ ਨੂੰ ਦਿੱਤਾ ਸੀ ਕੈਪਟਨ ਨੇ, ਉਹ ਇਹ ਵੀ ਚਾਹ ਕੇ ਵੀ ਬੰਦ ਨਹੀਂ ਕਰ ਪਾ ਰਹੇ। ਤਾਂ ਕਈ ਸੈਂਕੜੇ ਕਰੋੜ ਰੁਪਏ ਦਾ ਬਕਾਇਆ ਜਿਹੜਾ ਉਹ ਡਿਊ ਪਿਆ ਤੁਹਾਡੇ ਸਾਹਮਣੇ। ਤਾਂ ਤੁਸੀਂ ਦੇਖੋ ਕਿ ਉਹਦਾ ਤੇ ਸਾਰਾ ਬਜਟ ਹੀ ਮਸੀ ਮੈਨੂੰ ਲੱਗਦਾ ਕੋਈ 300-400 ਕਰੋੜ ਦਾ ਹੋਣਾ, ਤੇ ਇੱਥੇ 3-4 ਹਜ਼ਾਰ ਕਰੋੜ ਦਾ ਜੇ ਹੋਏਗਾ ਤਾਂ ਕਿੱਥੋਂ ਲਿਆਓਗੇ ਤੁਸੀਂ? ਇਹ ਤਾਂ ਹੈ ਜੀ। ਉਸੇ ਕਰਕੇ ਫਿਰ ਹੁਣ ਰੋਡਵੇਜ, ਪਨ ਬੱਸ, PRTC ਵਾਲੇ ਦਰੀ ਵਿਛਾਈ ਰੱਖਦੇ ਨੇ, ਗੇਟ ਰੈਲੀਆਂ ਕਰ ਲਈਆਂ, ਕਦੀ ਕੋਈ ਤਨਖਾਹ ਨਹੀਂ ਮਿਲਦੀ। ਗੱਲਾਂ ਬਹੁਤ ਸਾਰੀਆਂ ਨੇ, ਤੇ ਸਰਕਾਰ ਨੇ ਕਹਿੰਦੇ ਵੈਸੇ ਵੀ ਆਪਣਾ ਕਰਜ਼ੇ ਵਾਲੀ ਲਿਮਟ
ਪਹਿਲਾਂ ਹੀ ਸਮੇਂ ਤੋਂ ਸਮਾਪਤ ਵੀ ਕਰ ਲਈ ਹੈ ਤੇ ਕਿਵੇਂ ਚੱਲੂ ਇਹ ਪੰਜਾਬ ਸਮਝ ਨਹੀਂ ਆਉਂਦੀ। ਪਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਜਿਹੜੇ ਪੰਜਾਬ ਵਾਲੇ ਸਾਰੇ ਕਾਂਗਰਸੀ ਨੇ, ਜਿਨ੍ਹਾਂ ਨੂੰ ਬਘੇਲ ਸਾਹਿਬ ਇੰਚਾਰਜ ਇਹਨਾਂ ਦੇ ਕਹਿੰਦੇ ਨੇ ਕਿ ਸਭ ਕੁਝ ਚੰਗਾ ਹੈ, ਅੱਜ ਦਿੱਲੀ 'ਚ ਨੇ, ਕਹਿੰਦੇ ਗਹਿਗਾ 'ਚ ਮੀਟਿੰਗ 5 ਘੰਟੇ ਚੱਲੀ ਹੈ ਤੇ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਜੀ। ਗਹਿਗਾ 'ਚ ਬੜੇ ਅੱਛੇ ਸ਼ਬਦ ਇਸਤੇਮਾਲ ਕਰਦੇ ਹੋ ਤੁਸੀਂ, ਕਈ ਵਾਰ ਮੈਂ ਕਾਇਲ ਹੋ ਜਾਂਦਾ ਗਹਿਗਾ 'ਚ। ਠੀਕ ਹੈ ਜੀ, ਜਿਉਂਦੇ ਵਾਸਤੇ ਰਹੋ। ਦੇਖੋ ਗੱਲ ਇਹ ਆ ਕਿ ਇਹਨਾਂ ਦੀ ਜਿਹੜੀ ਮੀਟਿੰਗ ਹੈ ਨਾ ਗੁਰਪ੍ਰੀਤ ਜੀ, ਉਹ ਮੀਟਿੰਗ ਹੋਣੀ ਸੀਗੀ। ਇਹ ਮੀਟਿੰਗ ਮੇਰੇ ਖਿਆਲ ਦੇ ਨਾਲ, ਦੇਖੋ ਜੋ ਗੱਲ ਇਹਨਾਂ ਨੇ ਬਾਹਰ ਆ ਕੇ ਦੱਸੀ ਹੋਊਗੀ ਉਹ ਤਾਂ ਦੱਸੀ ਹੈ ਨਾ, ਮਿਸ਼ਨ 2027 ਵਾਸਤੇ ਹੈ ਜੀ, ਫਲਾਂ 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 ਸਾਡੀ ਰਣਨੀਤੀ ਬਣੀ ਹੈ ਜੀ, ਕਾਂਗਰਸ ਇਕਜੁੱਟ ਹੈ ਜੀ, ਹੁਣ ਗਰਾਊਂਡ ਤੇ ਕਾਂਗਰਸ ਪਾਰਟੀ ਉਤਰੇਗੀ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਿੱਧੇ ਪਾਰਟੀ ਜਿਹੜੀ ਹੈ ਉਹ ਸ਼ਮੂਲੀਅਤ ਕਰੇਗੀ। ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਨੇਤਾ ਬਿਆਨ ਦਿੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਈ ਨੇਤਾ ਜਿਹੜੇ ਆ ਉਹ ਇਹਨਾਂ ਦੇ ਸੰਪਰਕ ਦੇ ਵਿੱਚ ਹੈ, ਤੇ ਉਹਨਾਂ ਨੇ ਕਿਹਾ ਕਿ ਆਪ ਦੇ ਨੇਤਾਵਾਂ 'ਚ ਭਾਜੜ ਤੇ ਪਈ ਹੋਈ ਆ ਤੇ ਇਹਨਾਂ ਦੀ ਕਿਸ਼ਤੀ ਡੁੱਬਣ ਵਾਲੀ ਆ, ਮੈਨੂੰ ਨਹੀਂ ਪਤਾ ਕਿ ਕਦੋਂ ਡੁੱਬ ਜਾਵੇ। ਤੇ ਉਹ ਕਹਿੰਦੇ ਆ ਕਿ ਮੈਂ ਜਿੱਥੇ ਵੀ ਜਾਣਾ ਉੱਥੇ ਛਾਪੇ ਮਾਰੇ ਜਾਂਦੇ, ਯਾਨੀ ਛਾਪੇ ਸਿਆਪੇ ਪੈ ਜਾਂਦੇ ਆ। ਖੈਰ ਗੱਲ ਇਹ ਆ ਕਿ ਉੱਥੇ ਨੇਤਾ ਤੇ ਤਕੜੇ ਪਹੁੰਚੇ ਹੋਏ ਸਨ, ਚੰਨੀ ਸਾਹਿਬ, ਰੰਧਾਵਾ ਸਾਹਿਬ, ਵੜਿੰਗ ਸਾਹਿਬ, ਬਾਜਵਾ ਸਾਹਿਬ, ਪ੍ਰਤਾਪ ਸਿੰਘ ਬਾਜਵਾ, ਆਸ਼ੂ ਜੀ, केपी जी, अरुणा चौधरी, राणा गुरजीत, डॉक्टर अमर सिंह, शमशेर सिंह दूलो, पुराने वेटरन नेता, बीबी पट्ठल, मोहम्मद सदीक उतर गया मोढा तेरे यार दा, विजेंद्र सिंगला, सुखपाल सिंह खैरा ते बाकी जिहड़े इन्हां दे मैंबर पार्लीमेंट ते साबका विधायक ते मंत्री मौजूद सीगे। हुण देखो उन्हां ने एक शब्द इस्तेमाल कर दिता कि 2027 ਮਸਲਾ ਜਿਹੜਾ ਉਹ ਇਹੋ ਹੀ ਆ ਕਿ 2027 ਜਿਹੜਾ ਹੈ ਉਹ ਇਹਨਾਂ ਨੂੰ ਵੀ ਪਤਾ ਹੈ ਕਿ ਸਰ ਅਸੀਂ ਕਰ ਸਕਦੇ, ਐਡੀ ਗੱਲ ਨਹੀਂ ਹੈਗੀ, ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਏ ਹੋ, ਵੀ ਐਡੀ ਗੱਲ ਨਹੀਂ ਹੈਗੀ, ਪਰ ਉਹਦੇ ਵਾਸਤੇ ਇਕਜੁੱਟਤਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖਿਆ ਹੋਣਾ ਰਾਣਾ ਗੁਰਜੀਤ ਨੇ ਆਪਣੇ ਖੰਭ ਖੋਲ ਦਿੱਤੇ, ਉਹ ਉੜ ਕੇ ਆ ਗਏ ਮਾਲਵੇ 'ਚ, ਮੱਕੀ ਲੈ ਕੇ, ਪਤਾ ਨਹੀਂ ਉਹਨਾਂ ਦਾ ਕੀ ਸਲੋਗਨ ਆ, ਨਵਾਂ ਪੰਜਾਬ ਨਵੀਂ ਸੋਚ ਸ਼ਾਇਦ, ਉਸ ਦੇ ਤਹਿਤ ਕੀ ਕਰ ਰਹੇ ਆ, ਕੰਟਰੈਕਟ ਕੀਤੇ ਜਾ ਰਹੇ ਆ, ਰੁਜ਼ਗਾਰ ਦਿੱਤਾ ਜਾ ਰਿਹਾ ਗਾਂ ਜਿਹੜੇ ਹੁੰਦੇ ਆ, ਮਤਲਬ ਕਿ ਰੱਖਦੇ ਨਹੀਂ ਅੱਗੇ। ਹੁਣ ਦੇਖੋ ਕਿਤੇ ਵੀ ਤੁਸੀਂ ਕੋਈ ਗਡਾਊਨ ਬਣਾਉਣਾ ਹੈ, ਲਾਗੇ ਬੰਨਿਓ ਚੀਜ਼ ਖਰੀਦਣੀ ਹੈ, ਉਹ ਗਡਾਊਨ ਦੀ ਰਾਖੀ ਵਾਸਤੇ, ਢੋਆ ਢੁਆਈ ਵਾਸਤੇ, ਖੇਤੀ ਕਰਨ ਵਾਸਤੇ, ਉਹ ਸਾਰੇ ਕਿੰਨੀ ਚੇਨ ਬਣ ਗਈ ਨਾ ਕਿਸੇ ਵੀ ਇਲਾਕੇ 'ਚ, ਤਾਂ ਬੰਦੇ ਵੀ ਰੱਖਣੇ। ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸਿੱਧਾ ਸਵਾਲ ਚੁੱਕਿਆ ਸੀ, ਤੁਹਾਨੂੰ ਯਾਦ ਹੋਣਾ। ਹੁਣ ਸੁਖਪਾਲ ਸਿੰਘ ਖਹਿਰਾ ਦਾ ਬੋਲਣ ਦਾ ਤੁਸੀਂ ਦੇਖੋ ਜਿਹੜਾ ਹੈ ਨਾ, ਠੀਕ ਹੈ ਖਹਿਰਾ ਸਾਹਿਬ ਵੈਸੇ ਤੇ ਇਹਨਾਂ ਦੇ ਇਲਾਕੇ ਚੋਂ ਹੀ ਆ ਤੇ ਸਿਆਸੀ ਤੌਰ ਤੇ ਸ਼ਰੀਕੇਬਾਜ਼ੀ ਤੇ ਹੁੰਦੀ ਆ, ਪਰ ਤੁਸੀਂ ਵੇਖੋਗੇ ਤਾਂ ਖਹਿਰਾ ਸਾਹਿਬ ਜਦੋਂ ਬੋਲੇ ਰਾਣਾ ਗੁਰਜੀਤ ਦੇ ਖਿਲਾਫ, ਤੇ ਇੱਕ ਵੀ ਵੱਡਾ ਨੇਤਾ ਜਿਨ੍ਹਾਂ ਦੇ ਮੈਂ ਨਾਮ ਲਏ ਆ ਰਾਣੇ ਗੁਰਜੀਤ ਵੱਲ ਨਹੀਂ ਖਲੋਤਾ। ਇਹਦਾ ਮਤਲਬ ਕੀ ਹੈ ਕਿ ਜਿਹੜੇ ਮੈਂ ਨਾਂ ਲਏ ਆ ਇਹਨਾਂ ਦੇ ਕਈਆਂ ਦੇ ਆਪਸ ਦੇ ਵਿੱਚ ਵੀ ਸਿੰਘ ਫਸੇ ਹੁੰਦੇ ਆ, ਪਰ ਰਾਣਾ ਗੁਰਜੀਤ ਦੇ ਮਾਮਲੇ ਦੇ ਵਿੱਚ ਸਾਰੇ ਹੀ ਸਾਇਲੈਂਟ ਹੋ ਗਏ। ਇਸੇ ਨੂੰ ਬੋਲਦੇ ਆ ਨਾ ਕਿ 1+ ਅਦਰਸ। ਤਾਂ ਇੱਥੋਂ ਹੀ ਤੁਸੀਂ ਸੋਚ ਲਓ ਕਿ ਧੜੇਬੰਦੀ ਕਿਸ ਪੱਧਰ ਦੀ ਆ। ਮੈਂ ਇੱਕ ਛੋਟੀ ਜੀ ਮਿਸਾਲ ਚੁਣ ਕੇ ਸਾਰੇ ਘਟਨਾਕ੍ਰਮ ਚੋਂ ਤੁਹਾਡੇ ਸਾਹਮਣੇ ਰੱਖ ਦਿੱਤੀ ਕਿ ਸੁਖਪਾਲ ਖਹਿਰਾ ਬੋਲਦੇ ਆ ਰਾਣਾ ਗੁਰਜੀਤ ਕੋਈ ਛੋਟੇ ਨੇਤਾ ਤੇ ਹੈ ਨਹੀਂ, ਆਪ ਵਿਧਾਇਕ ਆ, ਮੁੰਡਾ ਵਿਧਾਇਕ ਆ, ਉਹਨਾਂ ਦਾ ਲਾਡੀ ਸ਼ੇਰੋਵਾਲ ਉਹ ਵਿਧਾਇਕ ਆ, ਰਿੰਕੂ ਵੀ ਤੇ ਇਹਨਾਂ ਦੇ ਕੋਟੇ ਦਾ ਹੀ ਸੀ, ਚਲਾ ਗਿਆ ਉਹ ਜੀ, ਪਹਿਲਾਂ ਸਿੱਕੀ ਵੀ ਇਹਨਾਂ ਦੇ ਕੋਟੇ ਦਾ ਸੀ। ਤਾਂ ਉਹਦੇ ਹੱਕ ਦੇ ਵਿੱਚ ਕੋਈ ਵੱਡਾ ਚਿਹਰਾ ਨਹੀਂ ਬੋਲਦਾ। ਇਹਦਾ ਮਤਲਬ ਇਹ ਆ ਕਿ ਗੋਲਬੰਦੀ ਜਿਹੜੀ ਹੈ ਉਹ ਕਈ ਵਾਰ ਇਸ ਤਰ੍ਹਾਂ ਹੋ ਜਾਂਦੀ ਹੈ, ਬੋਲਦਾ ਇੱਕ ਹੁੰਦਾ ਤੇ ਉਹਦੀ ਪਿੱਠ ਤੇ ਜਿਹੜੇ ਖਲੋਤੇ ਕਈ ਉਹ ਵੀ ਹੁੰਦੇ ਜਿਹੜੇ ਆਪੋ ਵਿੱਚ ਦੀ ਕਹਿੰਦੇ ਵੀ ਹੁੰਦੇ। ਤਾਂ ਇਹ ਇਸ ਪੱਧਰ ਦੀ ਧੜੇਬਾਜ਼ੀ ਹੈ। ਸੁਖਪਾਲ ਖਹਿਰਾ ਇਸ ਕਰਕੇ ਬੋਲੇ ਕਿਉਂਕਿ ਉਹ ਇਹਨਾਂ ਦਾ ਜਿਹੜਾ ਹੈਗਾ ਕਿਸਾਨ ਵਿੰਗ ਕਾਂਗਰਸ ਦਾ, ਉਹਦੇ ਅਹੁਦੇਦਾਰ ਵੀ ਨੇ ਨਾ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੇ ਸਭ। ਤਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਅੰਦਰ ਵੜ ਕੇ ਜਿਹੜੀ ਸਭ ਤੋਂ ਵੱਡੀ ਕੋਈ ਗੱਲਬਾਤ ਕੀਤੀ ਹੋਊਗੀ ਉਹ ਇਹੋ ਕਿ ਆਪਸ ਦੇ ਝੱਗੇ ਪਾੜਨੇ ਜਿਹੜੇ ਉਹ ਬੰਦ ਕਰੋ, ਤਾਂ ਹੀ ਆਪਾਂ ਅੱਗੇ ਵਧਾਂਗੇ, ਨਹੀਂ ਤੇ ਆਪਾਂ ਇੱਥੇ ਖਲੋਤੇ ਰਹਿ ਜਾਵਾਂਗੇ। ਮੇਰੇ ਖਿਆਲ ਦੇ ਨਾਲ ਡੈਫੀਨੇਟਲੀ ਇਹ ਗੱਲ ਤਾਂ ਨਹੀਂ ਕਰਨਗੇ ਬਾਹਰ ਆ ਕੇ, ਪਰ ਇਹਨਾਂ ਨੇ
ਭਾਜਪਾ, ਕਿਉਂਕਿ ਹਮੇਸ਼ਾ ਆਪਾਂ ਦੇਖਦੇ ਹਾਂ ਸ਼ਹਿਰੀ ਵੋਟ ਜਿਹੜੀ ਆ ਭਾਜਪਾ ਤੇ ਕਾਂਗਰਸ ਦੋ ਦਾਅਵੇਦਾਰ ਵੱਡੇ ਆ, ਇਹਨਾਂ ਨੇ ਭਾਜਪਾ ਤੇ ਵੀ ਮੰਥਨ ਕੀਤਾ ਹੋਊਗਾ ਕਿ ਉਹ ਵੀ ਚੜੇ ਆਉਂਦੇ ਜਮੌਰਾਂ ਤੇ, ਉਹਨਾਂ ਦਾ ਕੀ ਕਰੀਏ? ਜਿਵੇਂ ਤੁਸੀਂ ਜੀ ਕਿਹਾ ਸੀ ਨਾ, ਬਿੱਲੋ ਬਿੱਲੋ ਕੀ ਕਿਹਾ ਸੀ, ਬੱਗੇ ਬੱਗੇ ਬਿੱਲਿਆਂ ਬਿੱਲੋ ਦਾ ਕੀ ਬੱਗੇ ਕਰੀਏ? ਬਿੱਲਿਆਂ ਦਾ ਕੀ ਕਰੇਂਗੇ। ਹਾਂ ਬਸ ਸਮਝੋ ਫਿਰ ਉਹੀ ਕਹਾਣੀ। ਜੀ ਸੋ ਇਹ ਤਾਂ ਹੈ, ਘੱਟੋ ਘੱਟ ਭਾਜਪਾ ਵਾਲਿਆਂ ਨਾਲ ਜੇ ਲੜਨਾ ਹੈ ਉਹਨਾਂ ਦਾ ਤਰੀਕਾ ਹੀ ਸਿੱਖ ਲਓ, ਸੰਗਠਨ ਕਿੱਦਾਂ ਚੱਲਦੇ ਨੇ ਇਹੀ ਦੇਖ ਲਓ। ਆਪਾਂ ਚੱਲੀਏ ਅੱਗੇ, ਖੈਰ ਅਸੀਂ ਕੀ ਲੈਣਾ ਹੈ, ਆਪੇ ਹੀ ਸਿੱਖਦੇ ਰਹਿਣ, ਕਿਉਂਕਿ ਇਹਨਾਂ ਨੇ ਪੰਜਾਬ ਚਲਾਉਣ ਲਈ ਤਾਂ ਇੱਥੇ ਆਉਣਾ ਨਹੀਂ, ਇਹਨਾਂ ਨੇ ਤਾਂ ਸੱਤਾ ਭੋਗ ਕੇ ਨਜ਼ਾਰੇ ਲੈਣੇ ਨੇ ਤੇ ਆਪਣਾ ਕਾਰੋਬਾਰ ਸੱਦਾ ਕਰਨਾ। ਸੋ ਅੱਗੇ ਚੱਲੀਏ ਜੀ, ਕਹਿੰਦੇ ਮਜੀਠੀਆ ਸਾਹਿਬ ਨੂੰ ਮਨਾਉਣ ਦੇ ਯਤਨ ਤੇਜ਼ ਹੋ ਗਏ ਨੇ ਜੀ। ਹਾਂਜੀ, ਇਹ ਤਾਂ ਫਿਰ ਹੈ ਹੀ ਆ ਕਿ ਮਨਾਇਆ ਜਾਏਗਾ ਉਹਨਾਂ ਨੂੰ, ਉਹ ਮੰਨਦੇ ਆ ਕਿ ਨਹੀਂ। ਪਰ ਇਹ ਵੀ ਕਮਾਲ ਦੀ ਗੱਲ ਹੈ ਨਾ ਕਿ ਦੱਸਦੇ ਆ ਕਿ ਜਿਹੜੇ ਇਹਨਾਂ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਆ, ਜੀ ਇਹ ਮਜੀਠੀਆ ਸਾਹਿਬ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ। ਪਰ ਕਹਿੰਦੇ ਆ ਕਿ ਮੁਲਾਕਾਤ ਹੋ ਨਹੀਂ ਸਕੀ। ਉਹ ਕਹਿੰਦੇ जिंदा रहने के लिए एक मुलाकात जरूरी है। ਤਾਂ ਬਈ ਮੁਲਾਕਾਤ ਕਹਿੰਦੇ ਕਿ ਹੋ ਨਹੀਂ ਸਕੀ, ਪਰ ਬੀਬੀ ਗਨੀਵ ਕੌਰ ਦੇ ਨਾਲ ਦੱਸਦੇ ਆ ਕਿ ਮੁਲਾਕਾਤ ਹੋਈ ਆ। ਉਹ ਸ਼ਾਇਦ ਆਪਣੇ ਵਕੀਲ ਨੂੰ ਮਿਲਣ ਵਾਸਤੇ ਕਿਤੇ ਗਏ ਹੋਏ ਸਨ। ਚਲੋ ਖੈਰ, ਉਹ ਨਿੱਜੀ ਜ਼ਿੰਦਗੀ ਜਾਂ ਨਿੱਜੀ ਕੰਮਕਾਰ ਉਹਨਾਂ ਦੇ ਆਪਣੇ ਚੱਲਦੇ ਰਹਿੰਦੇ ਆ। ਪਰ ਇੱਕ ਕਿੱਡੀ ਕਮਾਲ ਦੀ ਗੱਲ ਹੈ ਨਾ ਕਿ ਸਿੱਧਾ ਸਿੱਧਾ ਆਪਾਂ ਕਹਿ ਲਈਏ ਕਿ ਮਜੀਠੀਏ ਨੇ ਆਪਣੇ ਭਣਵਈਏ ਦਾ ਸਾਥ ਛੱਡਤਾ ਤੇ ਫਿਰ ਭੁੰਦੜ ਸਾਹਿਬ ਕਹਿੰਦੇ ਕਿ ਤੂੰ ਪਿੱਠ 'ਚ ਛੁਰਾ ਮਾਰਤਾ। ਫਿਰ ਸੋਧਿਆ ਹੋਇਆ, ਤੁਹਾਨੂੰ ਪਤਾ ਨਾ, ਫਿਰ ਬਿਆਨ ਦਿੱਤਾ ਜਾਂਦਾ, ਫਿਰ ਇਹ ਦਬਕਾ ਮਾਰਿਆ ਜਾਂਦਾ ਹੈ ਕਿ ਜੇ ਕੋਈ ਬੋਲਣੋਂ ਨਾ ਹਟਿਆ ਅਨੁਸ਼ਾਸਨਾਤਮਕ ਕਾਰਵਾਈ ਕਰ ਦਿਆਂਗੇ। ਤੇ ਹੁਣ ਮਨਾਉਣ ਤੁਰ ਪਏ। ਇਹਨੂੰ, ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਸਾਹਿਬ? ਇਹ ਕਿਸ ਤਰ੍ਹਾਂ ਦੇ ਸਟੈਂਸ ਨੇ, ਕਿਸ ਤਰ੍ਹਾਂ ਦੇ ਇਹਨਾਂ ਦੇ ਬਾਈ ਸਟੈਂਡ ਨੇ? ਤਾਂ ਬਹਰਹਾਲ ਬੜੀ ਅਜੀਬ ਜੀ ਖਬਰ ਲੱਗੀ ਮੈਨੂੰ ਕਿ ਭੁੰਦੜ ਸਾਹਿਬ ਤੇ ਕੱਲ ਤੱਕ ਅਨੁਸ਼ਾਸਨੀ ਕਾਰਵਾਈ ਦੀ ਗੱਲ ਕਰ ਰਹੇ ਸਨ। ਇਹ ਤੇ ਯਾਨੀ ਵੱਡੇ ਲੀਡਰ ਅਕਾਲੀ ਦਲ ਦੇ, ਤੇ ਇਹ ਭੁੰਦੜ ਸਾਹਿਬ ਕਹਿ ਰਹੇ ਸਨ ਕਿ ਪਿੱਠ 'ਚ ਛੁਰਾ ਮਾਰ ਦਿੱਤਾ। ਕਿ ਹੁਣ ਪਿੱਠ ਦੇ ਜ਼ਖਮ ਠੀਕ ਹੋ ਗਿਆ? ਐਡਾ ਕਿਹੜਾ ਤਗੜਾ ਤੁਸੀਂ ਐਂਟੀਬਾਇਓਟਿਕ ਖਾਧਾ ਬਈ, ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਜ਼ਖਮ ਤੇ ਸਿੱਕਰ ਵੀ ਆ ਗਿਆ, ਦਾਗ ਵੀ ਮਿਟ ਗਿਆ। ਖੈਰ, ਇਹਨਾਂ ਦੀ ਆਪਣੀ ਘਰੇੜ ਹੈ ਜੀ। ਮੈਂ ਅੱਗੇ ਕਹਿੰਦਾ, ਮੈਂ ਵਾਰ-ਵਾਰ ਮੇਰੇ ਇਸ ਗੱਲੋਂ ਬੜੀ ਗਰਾਰੀ ਫਸਦੀ ਹੈ ਸੱਚੀ ਗੁਰਪ੍ਰੀਤ ਜੀ, ਕਿ ਮੈਂ ਵੱਖ-ਵੱਖ ਮੰਚਾਂ ਤੇ, ਮੈਂ ਕੋਈ ਵੀ ਟਾਕ ਸ਼ੋਅ ਹੋਵੇ, ਆਡੀਅנס ਮੇਰੇ ਵਿਰੁੱਧ ਹੋਵੇ, ਕੋਈ ਚੱਕਰ ਨਹੀਂ ਹੈ ਜੀ, ਪਰ ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਹੁੰਦਾ, ਝਿਜਕਦਾ ਨਹੀਂ। ਮੇਰਾ ਮੰਨਣਾ ਹੈ ਕਿ ਚਲੋ ਠੀਕ ਆ, ਪੰਥ ਦੇ ਆਪਣੇ ਸੰਕਟ ਹੁੰਦੇ ਆ, ਇਹ ਮਿਸਲ ਕਾਲ ਤੋਂ ਚੱਲਦਾ ਆਇਆ। ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਬਣੇ ਨੇ, ਕਾਰਜਕਾਰੀ ਜਥੇਦਾਰ ਬਣੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਥੋੜੇ ਦਿਨ ਪਹਿਲਾਂ ਆਖਿਆ ਸੀ ਨਾ ਕਿ ਜਦੋਂ ਸਾਡਾ ਪੰਥ ਵਿਹਲਾ ਹੋਵੇ ਆਪਸ 'ਚ ਲੜ ਪੈਂਦਾ ਹੁੰਦਾ, ਕੋਈ ਗੱਲ ਨਹੀਂ, ਮੈਂ ਆਪੇ ਸਾਂਭ ਲੈਣਾ, ਸਾਰਾ ਕੁਝ ਠੀਕ ਕਰੂੰਗਾ ਮੈਂ। ਤਾਂ ਮਤਲਬ ਇਹ ਜੋ ਸਿੱਖ ਪੰਥ ਹੈ, ਇਹਦਾ ਇਹ ਵੀ ਨਿਆਰਾਪਣ ਜੇ, ਇਹ ਇਹਨਾਂ ਦੇ ਖੰਡੇ ਖੜਕਦੇ ਹੀ ਆ, ਜੇ ਬਾਹਰ ਨਹੀਂ ਤੇ ਆਪਸ ਦੇ ਵਿੱਚ ਲੜਨਗੇ। ਪਰ ਸਵਾਲ ਤੇ ਇਹ ਆ ਕਿ ਅਸੀਂ ਜਿਹੜੇ ਸਾਰੇ ਪੰਜਾਬ 'ਚ ਵੱਸਦੇ ਆ, 3.25 ਕਰੋੜ ਲੋਕ ਆ ਜਿਹੜੇ, ਉਹਦੇ 'ਚੋਂ ਠੀਕ ਆ, ਆਪਾਂ ਪੰਥ ਇੱਕ ਮੰਨਦੇ ਕਿ ਸਾਡਾ ਇੱਕ ਪਾਰਟ ਹੈ ਪੰਜਾਬੀਅਤ ਦਾ। ਪਰ ਅਸੀਂ ਦੂਜੀ ਤੇ ਜੋ ਸਾਡੇ ਜਿਹੜੇ ਆ ਸੰਕਟ, ਆਪਾਂ ਇੰਨਾ ਜ਼ਿਆਦਾ ਡਾਟਾ ਇਕੱਠਾ ਕਰਦੇ ਆ, ਸਭ ਕੁਝ ਪੜ੍ਹਦੇ, ਉਹ ਜਵਾਬਦੇਹੀ ਜਿਹੜੀ ਹੈ ਸਰਕਾਰ ਨੂੰ ਨਹੀਂ ਬਣਾ ਰਹੇ ਅਸੀਂ। ਇਹ ਉਲਝਣ ਸਗੋਂ ਵੱਡੀ ਪੈਦਾ ਕੀਤੀ ਜਾ ਰਹੀ ਆ। ਭਾਜਪਾ ਵੀ ਇਹਨੂੰ ਵਧਾ ਰਹੀ ਆ, ਆਮ ਆਦਮੀ ਪਾਰਟੀ ਵੀ ਵਧਾ ਰਹੀ ਆ। ਇਹਦੀ ਮਿਸਾਲ ਪਿੱਛੇ ਜੇ ਤੁਸੀਂ ਦੇਖੀ ਹੋਣੀ ਆ ਕਿ ਲੋਕ ਸੰਪਰਕ ਵਿਭਾਗ ਐਕਟਿਵ ਹੋਇਆ ਇਹੋ ਜਿਹੀਆਂ ਸੂਚਨਾਵਾਂ ਦੇਣ 'ਚ, ਤੇ ਜਿਹਦਾ ਮੇਰੇ ਖਿਆਲ ਦੇ ਨਾਲ ਤੁਹਾਨੂੰ ਪਤਾ ਨਾ, ਅਕਾਲੀ ਦਲ ਨੇ ਨੋਟਿਸ ਵੀ ਲਿਆ, ਸ਼ਿਕਾਇਤ ਵੀ ਕੀਤੀ ਉਹਨਾਂ ਨੇ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇਹਦੇ 'ਚ ਫਾਇਦਾ ਕਿਸ ਨੂੰ ਹੋ ਰਿਹਾ। ਜਵਾਬਦੇਹੀ ਤੇ ਇਹਨਾਂ ਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲ 3 ਸਾਲ ਰਹੀ ਹੈ ਸੱਤਾ। ਠੀਕ ਹੈ ਨਾ ਜੀ, ਕਿ ਭਾਈ ਇੱਥੇ ਹੁਣ ਤੁਸੀਂ ਡਿਵੈਲਪਮੈਂਟ ਦੇ ਮਾਮਲੇ 'ਚ ਵੀ ਬੋਲੋ ਨਾ, ਚਲੋ ਉਹ ਤਾਂ ਪੰਥ ਦਾ ਮਾਮਲਾ, ਉਹਨਾਂ ਦਾ ਆਪਸ ਦਾ ਮਾਮਲਾ, ਕੌਣ ਗਲਤ ਹੈ ਕੌਣ ਸਹੀ ਆਪੇ ਨਿਰਣਾ ਕਰ ਲਓ। ਠੀਕ ਹੈ ਨਾ ਜੀ, ਗੱਲ ਇਹ ਹੈ ਕਿ ਤੁਸੀਂ ਰੋਜੀ ਰੋਟੀ ਦਿਓ ਲੋਕਾਂ ਨੂੰ। ਉਤਲਾ ਜਿਹੜਾ ਹੈ ਉਹ ਤੁਹਾਨੂੰ ਪਤਾ, ਕਦੇ ਸ਼ੇਰਾਂ ਨੂੰ ਦੁੱਧ ਪਿਆਉਣ ਚਲਾ ਜਾਂਦਾ, ਪਤਾ ਨਹੀਂ ਕੀ ਉਹਨੇ ਕੱਢਣਾ, ਹੋਰ ਹੀ ਹੈ ਟੋਪੂ ਜਿਹਾ ਪਾ ਲੈਂਦਾ ਉੱਤੇ, ਸ਼ਿਕਾਰੀ ਜਿਹਾ ਬਣ ਕੇ ਕਦੇ ਜੰਗਲ 'ਚ ਵੜ ਗਿਆ, ਕਦੇ ਕਿਤੇ ਵੜ ਗਿਆ, ਉਧਰੋਂ ਸੈਸ਼ਨ ਚੱਲਦਾ, ਉਹ ਮੌਰੀਸ਼ੀਅਸ ਭੱਜ ਜਾਂਦਾ। ਇਹੋ ਜਿਹਾ ਪ੍ਰਧਾਨ ਮੰਤਰੀ ਵੇਖਣਾ। ਦੇਸ਼ ਸਰ ਸਾਡਾ ਰਿਸੈਸ਼ਨ 'ਚ ਆ ਚੁੱਕਾ ਹੈ। ਮੇਰਾ ਮੰਨਣਾ ਸਾਡਾ ਦੇਸ਼ ਰਿਸੈਸ਼ਨ 'ਚ ਜਾ ਚੁੱਕਾ ਹੈ।
ये अज नहीं कल डिक्लेयर हो जाएगा। इंडिया रिसैशन च जा चुका है जी। ये गल मैं रिपीट ते जिवें जैजी बी दा गीत चलदा मैं रिपीट ते कह रहा ते ओही हाल ये आ कि साडा मुख मंत्री भी हो जाएगा पर असी भी हो जाइए ज्यादातर इन्ना बहस वैसिया च ठीक है ये धार्मिक मामला है कोई ते गलत होएगा वो आपे सिद्ध हो जाएगा समा भी कर दिंदा हुंदा नितारा बथेरे बंदे जिहड़े 70-80 च करते रहे उन्हां ते बाद च किताबां लिखियां गईयां हुण वो एक्सपोज हो रहे सारे नंगे हो जाणगे परंतु गल ये आ कि असी ਜਿਹੜੇ ਲੋਕ ਆ ਇੱਥੇ ਜਿਨ੍ਹਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਨੂੰ ਘੇਰ ਕੇ ਮੁੱਦਿਆਂ ਤੇ ਲਿਆਈਏ ਅਸੀਂ ਸਰਕਾਰ ਨੂੰ ਰਾਹਤ ਦੇ ਰਹੇ ਹਾਂ ਇਹੋ ਜਿਹੇ ਮੁੱਦਿਆਂ ਦੀ ਆੜ ਦੇ ਵਿੱਚ ਜੀ ਸੋ ਖਬਰਾਂ ਤਾਂ ਹੋਰ ਵੀ ਨੇ ਪਰ ਸਾਡਾ ਪ੍ਰੋਗਰਾਮ ਦਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਸੋ ਮਿੰਟੂ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ ਧੰਨਵਾਦ ਸਤਿ ਸ਼੍ਰੀ ਅਕਾਲ